ਤੇਲ ਦੇ ਪ੍ਰਾਈਸ ਫਿਰ ਲੱਗਦਾ ਆਉਣ ਵਾਲੇ ਦਿਨਾਂ 'ਚ 8 ਤੋਂ ਪਾਰ ਚੱਲ ਜਾਣਗੇ। ਤੇ ਕੰਟਰੈਕਟ ਰੇਟ ਦੀ ਜਿਹੜੀ ਪ੍ਰਾਈਸ ਉੱਤੇ ਜਾਣੀ ਸ਼ੁਰੂ ਹੋ ਗਈ ਹੈ। ਮੈਂ ਤੁਹਾਨੂੰ ਇੱਕ ਆਈਡੀਆ ਜੇ ਦੱਸਦਾ। ਹੁਣ ਯੂਐਸਏ ਡੀਪੀਐਫ ਕਲੀਨ ਦੀ ਕਿਸੇ ਵੀ ਲੋਕੇਸ਼ਨ ਤੇ ਜੇ ਤੁਸੀਂ ਯੂਐਸ ਹੋ, ਕੈਨੇਡਾ ਹੋ, ਜਿਹੜੀ ਲੋਕੇਸ਼ਨ ਤੇ ਹੋ, ਜੇ ਤੁਸੀਂ ਅਪਾਇੰਟਮੈਂਟ ਬਣਾ ਕੇ ਆਓ ਤੇ ਤੁਹਾਡਾ ਅਸੀਂ ਫ੍ਰੀ ਡਾਇਗਨੋਸਟਿਕ ਕਰਕੇ ਦੇਵਾਂਗੇ। ਫ੍ਰੀ ਡਾਇਗਨੋਸਟਿਕ ਦਾ ਮਕਸਦ ਆ ਜਿਹਦੇ ਤੁਸੀਂ $250 ਤੋਂ ਲੈ ਕੇ $500 ਪੇ ਕਰਦੇ ਹੋ ਡਾਇਗਨੋਸਟਿਕ ਕਰਾਉਣ ਦਾ, ਅਸੀਂ ਫ੍ਰੀ ਕਰਕੇ ਦਿੰਦੇ। ਪੰਜਾਬੀ ਰੇਡੀਓ ਯੂਐਸਏ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਅਮਨਦੀਪ ਸਿੰਘ ਚੱਡ ਤੇ ਅੱਜ ਦੇ ਦਿਨ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਮੌਜੂਦ ਹੁੰਦੇ ਨੇ ਯੂਐਸਏ ਟਰੱਕ ਸੇਲ ਬੇਕਰਸਫੀਲਡ, ਫੋਂਟਾਨਾ, ਇੰਡੀਆਨਾ, ਸੈਕਰਾਮੈਂਟੋ ਵਾਲੇ ਸੈਯਦ ਭਾਜੀ ਤਾਂ ਇੱਕ ਪਾਸੇ ਤਾਂ ਟਰੱਕ ਵੇਚਦੇ ਨੇ, ਦੂਜੇ ਪਾਸੇ ਡੀਪੀਐਫ ਕਲੀਨ ਜੋ ਬਹੁਤ ਹਜ਼ਾਰਾਂ ਹੀ ਟਰੱਕੇ ਸਾਫ਼ ਕਰ ਚੁੱਕੇ ਨੇ, ਜਿਸ ਦਾ ਰਿਸਪੌਂਸ ਜਿਹੜਾ ਹੈ ਬਹੁਤ ਵਧੀਆ ਆ ਰਿਹਾ ਹੈ। ਲਗਭਗ ਯੂਐਸਏ ਸਾਰਾ ਹੀ ਕਵਰ ਕੀਤਾ ਹੋਇਆ ਤੇ ਦੂਜੇ ਪਾਸੇ ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਦੇ ਵਿੱਚ ਵੀ ਕਾਫੀਆਂ ਇਹਨਾਂ ਦੀਆਂ ਜਿਹੜੀਆਂ ਬ੍ਰਾਂਚਸ ਹੈ ਉਹ ਹੈਗੀਆਂ ਨੇ। ਸਵਾਗਤ ਕਰਦੇ ਆ, ਫਿਰ ਗੱਲਬਾਤ ਕਰਦੇ ਆ ਟਰੱਕਿੰਗ ਦੇ ਰਿਲੇਟਡ ਕੀ ਕੁਝ ਸਮਾਚਾਰ ਨਿਕਲ ਕੇ ਸਾਹਮਣੇ ਆ ਰਿਹਾ ਹੈ ਤੇ ਖਾਸ ਕਰਕੇ ਡੀਜ਼ਲ ਦੀ ਗੱਲ ਕੀਤੀ ਜਾਵੇ ਤਾਂ ਡੀਜ਼ਲ ਨੇ ਜਿਹੜੀ ਹੈ ਚਿੰਤਾ ਵਧਾਈ ਹੋਈ ਹੈ ਸਾਡੇ ਟਰੱਕ ਵਾਲੇ ਵੀਰਾਂ ਦੀ। ਹੋਰ ਵੀ ਜਿਹੜੀਆਂ ਖਬਰਾਂ ਨੇ ਉਹਦੇ ਬਾਬਤ ਵਿਚਾਰ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸੈਯਦ ਭਾਜੀ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਅਸਲਾਮ ਅਲੈਕੁਮ। ਸੈਯਦ ਭਾਜੀ, ਸਭ ਤੋਂ ਪਹਿਲਾਂ ਤਾਂ ਇੱਥੋਂ ਹੀ ਸ਼ੁਰੂਆਤ ਕਰ ਦਈਏ ਕਿ ਆਪਾਂ ਤਾਂ ਆਸ ਲਗਾ ਕੇ ਬੈਠੇ ਸੀਗੇ ਕਿ ਲੋਡ ਦੇ ਪ੍ਰਾਈਸ ਵਧਣਗੇ, ਜਿਸ ਤਰੀਕੇ ਦੇ ਨਾਲ ਟਰੱਕ ਵਾਲੇ ਵੀਰ ਘਰਾਂ 'ਚ ਬਹਿ ਗਏ, ਕੰਮਕਾਰ ਬਿਹਤਰ ਹੋਣਗੇ। ਥੋੜੇ ਜਿਹੇ ਕੰਮਕਾਰ ਬਿਹਤਰ ਹੋਏ ਨੇ, ਪਰ ਉਧਰ ਪਾਸੇ ਜਾਨ ਸਕਾਤੀ ਡੀਜ਼ਲ ਨੇ। ਡੀਜ਼ਲ ਲਗਭਗ ਗੱਲ ਕੀਤੀ ਜਾਵੇ ਤਾਂ ਨਹੀਂ ਤਾਂ ਆਏ ਦਿਨ ਜਿਹੜੇ ਪ੍ਰਾਈਸ ਨੇ ਉਹ ਵੱਧ ਰਹੇ ਹੈਗੇ ਨੇ। ਕਾਰਨ ਇਹਦਾ ਇਹ ਹੈਗਾ ਕਿ ਅਮਰੀਕਾ, ਇਜ਼ਰਾਈਲ ਤੇ ਈਰਾਨ ਜੰਗ ਦੇ ਵਿੱਚ ਜੂਝ ਰਿਹਾ ਹੈਗਾ ਹੈ। ਹੁਣ ਹਾਲਾਂਕਿ ਬਿਆਨਬਾਜ਼ੀ ਤਾਂ ਇਹ ਆ ਰਹੀ ਹੈ ਕਿ ਅਮਰੀਕਾ ਵਾਲੇ ਚਾਹੁੰਦੇ ਨੇ ਜੰਗ ਬੰਦ ਕਰਨ ਨੂੰ, ਪਰ ਉਧਰ ਈਰਾਨ ਆਕੜ ਗਿਆ, ਕਹਿੰਦਾ ਨਹੀਂ ਵੀ ਹੁਣ ਨਹੀਂ। ਤਾਂ ਤੇਲ ਦੇ ਪ੍ਰਾਈਸ ਫਿਰ ਲੱਗਦਾ ਆਉਣ ਵਾਲੇ ਦਿਨਾਂ 'ਚ 8 ਤੋਂ ਪਾਰ ਚੱਲ ਜਾਣਗੇ ਜੀ। ਜਿਹੜਾ ਆਪਾਂ ਦੇਖਣ ਨੂੰ ਆ ਰਿਹਾ ਤੇ ਉਹ ਤੇ ਜਿਹੜੇ ਕ੍ਰਿਟਿਕਸ ਦੱਸਦੇ ਨੇ, ਜਿਹੜਾ ਆਪਾਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ, ਨਿਊਜ਼ ਤੇ ਵੀ ਦੇਖਦੇ ਆ, ਉਹ ਤੇ ਲੱਗਦਾ ਹੈ ਕਿ ਜਿਹੜਾ ਇਹ ਤੇ 10 ਦੇ ਵੀ ਉੱਤੇ ਧੱਪ ਜਾਣਾ। ਹੁਣ ਜਿਹੜਾ ਹੁਕਮ ਚੱਲਦਾ ਤੇ 10 ਦੇ ਉੱਤੇ ਚੱਲ ਜਾਣਾ ਡੀਜ਼ਲ। ਇਹ ਮੈਂ ਵੈਸਟ ਕੋਸਟ ਕੈਲੀਫੋਰਨੀਆ ਦੀ ਗੱਲ ਕਰਦਾ। ਕੈਲੀਫੋਰਨੀਆ ਤੇ ਅੱਜ ਦੀ ਡੇਟ 'ਚ ਆਲਰੇਡੀ ਜਿਹੜਾ 6 ਦੇ ਉੱਤੇ ਜਾ ਚੁੱਕਿਆ, ਕਈ ਥਾਵਾਂ ਤੇ 7.5 ਤੇ LA 'ਚ ਮੈਂ 10.95 ਵੀ ਦੇਖਿਆ ਹੈ। ਆਪਣੇ ਭਾਜੀ ਨੇ ਭੇਜੀ ਸੀ ਮੈਨੂੰ ਫੋਟੋ। ਜਿਹੜੇ ਟਰੱਕ ਸਟਾਪ ਤੇ ਹੈਗਾ, ਉਹ ਟਰੱਕ ਸਟਾਪ ਤੋਂ ਜਿੰਨੇ ਵੀ ਟਰੱਕ ਸਟਾਪ ਨੇ ਕੈਲੀਫੋਰਨੀਆ 6 ਦੇ ਉੱਤੇ ਹੀ ਹੈਗਾ, ਜਿਹਨੇ ਵੀ ਆਪਣਾ ਟਰੱਕ ਸਟਾਪ ਦਾ ਡਾਟਾ ਸਾਡੇ ਕੋਲ ਅਵੇਲੇਬਲ ਆ। ਤੇ ਬਾਕੀ ਜੇ ਹੁਣ ਜਿਵੇਂ ਜੰਗ ਚੱਲ ਰਹੀ ਆ, ਹੁਣ ਹੋਰ ਕੰਟਰੀ ਵੀ ਇਨਵੋਲਵ ਹੋ ਰਹੇ ਨੇ। ਟਰੰਪ ਜੀ ਚਾਹੁੰਦੇ ਨੇ ਕਿ ਉਹਦੇ 'ਚ ਹੋਰ ਕੰਟਰੀਆਂ ਨੂੰ ਵੀ ਇਨਵੋਲਵ ਕਰਨ। ਇੱਕ ਪਾਸੇ ਤੇ ਕਹਿੰਦੇ ਨੇ ਕਿ ਇਹ ਖਤਮ ਹੋ ਜਾਣੀ ਹੈ ਬਹੁਤ ਜਲਦੀ, ਪਰ ਦੂਜੇ ਪਾਸੇ ਕਹਿੰਦੇ ਨੇ ਕਿ ਹੋਰ ਕੰਟਰੀ ਵੀ ਇਹਦੇ 'ਚ ਇਨਵੋਲਵ ਹੋਣ, ਸਪੈਸ਼ਲੀ ਜਿਹੜਾ ਉਹ ਸ਼ਿਪਿੰਗ ਜਿਹੜਾ ਏਰੀਆ ਹੈਗਾ, ਜਿਹਨੂੰ ਉਹ ਕਲੀਅਰ ਕਰਨਾ ਚਾਹੁੰਦੇ ਤੇ ਉਹਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਨੇ। ਉਹਦੇ ਨਾਲ ਅਸੀਂ ਜਿਹੜੀ ਬਹੁਤ ਜ਼ਿਆਦਾ ਚਿੰਤਾਵਾਂ ਵੱਧਦੀਆਂ ਜਾ ਰਹੀਆਂ ਨੇ। ਪਰ ਦੇਖੋ ਕੀ ਬਣਦਾ। ਪਰ ਇਹ ਤੇ ਪੱਕੀ ਗੱਲ ਹੈ ਕਿ ਜੇ ਅੱਜ ਜੰਗ ਖਤਮ ਹੋ ਗਈ, ਇਸ ਮਿੰਟ ਖਤਮ ਹੋ ਗਈ, ਤੇ ਡੀਜ਼ਲ ਦੀ ਪ੍ਰਾਈਸ ਨੂੰ ਠੀਕ ਹੁੰਦੇ, ਮਹਿੰਗਾਈ ਨੂੰ ਠੀਕ ਹੁੰਦੇ ਫਿਰ ਵੀ ਐਟਲੀਸਟ 3 to 4 to 5 ਵੀਕ ਲੱਗ ਜਾਣੇ। ਤੇ ਜੇ ਜੰਗ ਲੱਗੀ ਰਹੀ ਤੇ ਹੁਣ ਕੰਮ ਅੱਗੇ ਜਿਹੜਾ ਹੋਰ ਸਖਤ ਹੋ ਜਾਣਾ। ਜੀ ਬਿਲਕੁਲ ਜੀ। ਡੀਜ਼ਲ ਦੇ ਪ੍ਰਾਈਸ ਤਾਂ ਲਗਾਤਾਰ ਇਨਕਰੀਜ਼ ਹੋ ਰਹੇ ਨੇ, ਗੈਸ ਦੇ ਪ੍ਰਾਈਸ ਇਨਕਰੀਜ਼ ਹੋ ਰਹੇ ਨੇ। ਸੈਯਦ ਭਾਈ, ਲੋਡ ਦੀ ਕੀ ਕਹਿੰਦੀ ਹੈ ਤੁਹਾਡੀ ਰਿਪੋਰਟ? ਲੋਡ ਵੀ ਵਧੇ ਨੇ ਜਾਂ ਫਿਰ ਉੱਥੇ ਕਿ ਸਟੈਂਡ ਕਰ ਰਹੇ ਨੇ? ਲੋਡਾਂ ਦੀ ਪ੍ਰਾਈਸ ਜੀ ਬਹੁਤ ਸਟਰੋਂਗ ਜਾ ਰਹੀ ਹੈ। ਪਹਿਲੇ ਤਾਂ ਆਪਾਂ ਦੇਖਦੇ ਸੀ ਕਿ ਲੋਡਾਂ ਦੀ ਪ੍ਰਾਈਸ 'ਚ ਅਪਟੇਕ ਹੋ ਰਿਹਾ ਸੀ, ਖਾਲੀ ਜਿਹੜਾ ਕੀ ਕਹਿੰਦੇ ਨੇ ਆਪਾਂ ਸਪੌਟ ਰੇਟ ਨੂੰ। ਪਰ ਹੁਣ ਜਿਹੜਾ ਕੰਟਰੈਕਟ ਰੇਟ ਵੀ ਉੱਤੇ ਜਾਣਾ ਸ਼ੁਰੂ ਹੋ ਗਿਆ। ਉਹਦੀ ਰੀਜ਼ਨ ਇਹ ਹੈ ਕਿ ਕੰਟਰੈਕਟ ਰੇਟ ਜਿਹੜਾ ਜਿਨ੍ਹਾਂ ਦੇ ਕੰਟਰੈਕਟ ਬਣੇ ਨੇ, ਚਲੋ ਜਦੋਂ ਪਹਿਲਾਂ ਟਾਈਮ ਖਰਾਬ ਸੀਗਾ ਉਸ ਟਾਈਮ ਤੇ ਉਹਨਾਂ ਨੂੰ ਵਧੀਆ ਪੈਸੇ ਮਿਲ ਜਾਂਦੇ ਸੀ, ਪਰ ਹੁਣ ਇਸ ਵੇਲੇ ਕੰਟਰੈਕਟ ਦੇ ਉੱਤੇ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਸੀਗਾ, ਕਿਉਂਕਿ ਡੀਜ਼ਲ ਦੀ ਪ੍ਰਾਈਸ ਬਹੁਤ ਹਾਈ ਹੋ ਗਈ ਹੈ। ਤੇ ਜਿਹਨਾਂ ਦੇ ਕੋਲ ਕੰਟਰੈਕਟ ਨੇ ਉਹਨਾਂ ਨੇ ਵੀ ਵਾਪਸੀ ਉਹਨਾਂ ਨੂੰ ਕੰਟੈਕਟ ਕੀਤਾ, ਆਪਣੇ ਸ਼ਿਪਰ ਨੂੰ ਕਿਹਾ ਕਿ ਭਾਈ ਜਿਹੜਾ ਡੀਜ਼ਲ ਦੀ ਪ੍ਰਾਈਸ ਉੱਤੇ ਚਲੇਗੀ, ਹੁਣ ਤੁਸੀਂ ਕੰਟਰੈਕਟ ਦੀ ਰੇਟ ਦੀ ਉੱਤੇ ਲੈ ਕੇ ਜਾਓ। ਤੇ ਕੰਟਰੈਕਟ ਰੇਟ ਦੀ ਜਿਹੜੀ ਪ੍ਰਾਈਸ ਉੱਤੇ ਜਾਣੀ ਸ਼ੁਰੂ ਹੋ ਗਈ ਹੈ। ਮੈਂ ਤੁਹਾਨੂੰ ਇੱਕ ਆਈਡੀਆ ਜੇ ਦੱਸਦਾ। ਕੰਟਰੈਕਟ ਰੇਟ ਜਿਹੜਾ ਅੱਜ ਤੋਂ 1 ਮਹੀਨਾ ਪਹਿਲਾਂ ਬੜਾ ਸੋਲਿਡ ਡਰਾਈ ਵੈਨ ਦੀ ਗੱਲ ਕਰਦੇ ਆ, ਡਰਾਈ ਵੈਨ ਦਾ $2.49 ਤੇ $2.45 ਚੱਲਦਾ ਸੀ। ਤੇ ਪਿਛਲੇ ਮਹੀਨੇ ਜਿਹੜਾ ਜਦੋਂ ਸਪੌਟ ਰੇਟ ਉੱਤੇ ਜਾਣਾ ਸ਼ੁਰੂ ਹੋਇਆ, ਸਪੌਟ ਰੇਟ $2 ਤੋਂ ਆਲ ਦਾ ਵੇ ਉੱਠ ਕੇ ਉੱਪਰ ਜਾ ਕੇ 2.41 ਹੋ ਗਿਆ। ਤੇ ਹੁਣ ਕੰਟਰੈਕਟ ਰੇਟ ਜਿਹੜਾ ਹੈ ਉਹ ਹੁਣ ਜਾ ਕੇ ਵਧਿਆ ਤੇ ਉਹ $2.41 ਤੋਂ ਜਾ ਕੇ $2.50 ਤੋਂ ਜਾ ਕੇ ਹੁਣ $2.65 ਹੋ ਗਿਆ। ਤੇ ਕਹਿਣ ਦਾ ਮਕਸਦ ਹੈ ਆਲਮੋਸਟ ਜਿਹੜਾ 10 to 15 ਸੈਂਟ ਜਿਹੜਾ ਕੰਟਰੈਕਟ ਰੇਟ ਹੈ ਉਹ ਉੱਤੇ ਚਲੇ ਗਿਆ। ਸਪੌਟ ਰੇਟ ਜਿਹੜਾ ਹੈ ਉਹ ਉਧਰ ਹੀ ਹੋਵਰ ਅਰਾਊਂਡ ਕਰਦਾ ਡਰਾਈ ਵੈਨ ਦਾ, ਜਿਹੜਾ
$2.43 ਹੈਗਾ। ਜੇ ਆਪਾਂ ਰੀਫਰ ਦੀ ਗੱਲ ਕਰੀਏ, ਰੀਫਰ 'ਚ ਵੀ ਸਿਮਿਲਰ ਸਿਚੁਏਸ਼ਨ ਆ ਕਿ ਜਦੋਂ ਸਪੌਟ ਰੇਟ ਉੱਤੇ ਚਲੇ ਗਿਆ ਨਵੰਬਰ 'ਚ, ਦਸੰਬਰ 'ਚ ਉੱਤੇ ਚਲੇ ਗਿਆ, ਜਨਵਰੀ ਵੀ ਉੱਤੇ ਰਿਹਾ, ਤੇ ਉਹਦੇ ਬਾਅਦ ਜਿਹੜਾ ਕੰਟਰੈਕਟ ਰੇਟ ਸੀਗਾ ਉਹ ਸੇਮ ਹੀ ਚੱਲ ਰਿਹਾ ਸੀ। ਜੇ ਤੁਸੀਂ ਦੇਖੋ ਪਿਛਲੇ ਅਪ੍ਰੈਲ ਤੋਂ ਲੈ ਕੇ ਸਮਝੋ ਜਨਵਰੀ ਤੱਕ ਜਿਹੜਾ ਹੈ ਕੰਟਰੈਕਟ ਰੇਟ $2.81 ਸੀਗਾ, ਤੇ ਹੁਣ ਫੈਬਰੀ ਦੇ ਆਖਿਰ 'ਚ ਜਾਣਾ ਸ਼ੁਰੂ ਹੋਇਆ ਉੱਤੇ, ਤੇ ਮਾਰਚ ਅੱਜ ਦੀ ਤਾਰੀਖ 'ਚ ਉਹ $2.84 ਹੈਗਾ। ਕਹਿਣ ਦਾ ਮਕਸਦ ਹੈ ਕਿ ਆਲਮੋਸਟ ਨਾ ਕਰਕੇ ਵੀ ਜਿਹੜਾ 5 ਤੋਂ 10% ਜਿਹੜਾ ਹੈ ਕੰਟਰੈਕਟ ਰੇਟ ਉੱਤੇ ਚਲੇ ਗਿਆ। ਜਿਹੜੀ ਸਭ ਤੋਂ ਡਿਫਰੈਂਟ ਚੀਜ਼ ਆ ਜਿਹੜੀ ਮੈਂ ਦੇਖ ਰਿਹਾ ਸੀ, ਇਸ ਵੇਲੇ ਜਿਹੜਾ ਲੋਡ ਬੋਰਡ ਤੇ ਫਲੈਟ ਬੈਡ ਰੇਟ ਜਿਹੜੇ ਨੇ, ਉਹ ਹਾਲੀ ਫਲੈਟ ਬੈਡ ਦਾ ਸੀਜ਼ਨ ਸ਼ੁਰੂ ਨਹੀਂ ਹੋਇਆ ਜੇ ਤੁਸੀਂ ਦੇਖੋ ਤੇ, ਪਰ ਉਹ ਆਲਰੇਡੀ ਫਲੈਟ ਬੈਡ ਜਿਹੜਾ ਹੈ ਉਹ ਸਪੌਟ ਰੇਟ ਉੱਤੇ ਜਾ ਕੇ $2.58 ਤੇ ਚੱਲਦਾ ਸੀ ਪੂਰਾ ਆਲਮੋਸਟ ਈਅਰ, ਹੁਣ $3.31 ਤੇ ਚੱਲ ਰਿਹਾ ਜਿਹੜਾ ਸਪੌਟ ਰੇਟ ਆ। ਸੌਰੀ, ਸਪੌਟ ਰੇਟ ਜਿਹੜਾ $2.94 ਤੇ ਹੈਗਾ, ਤੇ ਕੰਟਰੈਕਟ ਰੇਟ ਜਿਹੜਾ ਹੈਗਾ ਫਲੈਟ ਬੈਡ ਦਾ ਉਹ $3.31, ਤੇ ਇੱਕ ਮਹੀਨੇ ਦੇ ਅੰਦਰ ਅੰਦਰ ਜਿਹੜਾ 20 ਸੈਂਟ ਦਾ ਦੋਵੇਂ ਪਾਸੇ ਫਲੈਟ ਬੈਡ ਵਿੱਚ, ਦੋਵੇਂ ਪਾਸੇ ਕਹਿਣ ਦਾ ਮਕਸਦ ਸਪੌਟ ਤੇ ਵੀ ਤੇ ਨਾਲ ਫਲੈਟ ਰੇਟ ਤੇ ਵੀ ਇਹਦੇ 'ਚ ਬਿਹਤਰੀ ਆਈ ਆ। ਜੇ ਜ਼ੋਨਿੰਗ ਵੱਲ ਦੇਖਿਆ ਜਾਏ ਤੇ ਹੁਣ ਵੀ ਜਿਹੜਾ ਮਿਡ ਵੈਸਟ ਬਹੁਤ ਸਟਰੋਂਗ ਜਾ ਰਿਹਾ, ਤੇ ਮਿਡ ਵੈਸਟ ਦੀ ਜਿਹੜੀ ਆ ਉਹ ਮਤਲਬ ਹਰ ਚੀਜ਼ ਟਾਪ ਤੇ ਜਾ ਰਹੀ ਹੈ। ਜਿਵੇਂ ਆਪਾਂ ਸਪੌਟ ਰੇਟ 'ਚ ਦੇਖੀਏ, ਮਿਡ ਵੈਸਟ ਡਰਾਈ ਵੈਨ ਦਾ ਹੈ $2.78, ਜਿਹੜਾ ਰੀਫਰ ਦਾ ਹੈ $3.32, ਤੇ ਇਸ ਵੇਲੇ ਜਿਹੜਾ ਫਲੈਟ ਬੈਡ ਆ ਉਹਦਾ ਜਿਹੜਾ $3.11 ਹੈਗਾ, ਜਿਹੜਾ ਮਿਡ ਵੈਸਟ ਦਾ ਰੇਟ ਆ। ਤੇ ਜੇ ਆਪਾਂ ਡੀਜ਼ਲ ਦੀ ਪ੍ਰਾਈਸ ਦੇਖੀਏ, ਆਪਾਂ ਡਿਸਕਸ ਕਰ ਲਈ ਆ, ਉਹ ਹੋਰ ਉੱਤੇ ਜਾਈ ਜਾ ਰਹੀ ਆ। ਦੇਖੋ ਹੁਣ ਅੱਗੇ ਕੀ ਹੁੰਦਾ, ਪਰ ਐਟ ਦਾ ਮੂਵਮੈਂਟ ਜਿਹੜਾ ਡੀਜ਼ਲ ਦੀ ਪ੍ਰਾਈਸ ਕਾਫੀ ਵੱਧ ਚੁੱਕੀ ਹੈ ਜੀ। ਬਿਲਕੁਲ ਜੀ, ਔਰ ਮਾਰਕੀਟ ਦੇ ਵਿੱਚ ਕੁਝ ਵੀ ਸਹੀਦ ਭਾਜੀ ਪਤਾ ਨਹੀਂ ਲੱਗ ਰਿਹਾ, ਸਥਿਰ ਨਹੀਂ ਹੈਗਾ, ਕੁਝ ਵੀ ਪਤਾ ਨਹੀਂ ਹੈ ਕਿ ਅੱਜ ਕੀ ਹੋਣਾ ਹੈ, ਕੱਲ ਨੂੰ ਕੀ ਹਾਲਾਤ ਬਣ ਜਾਣੇ ਨੇ, ਕਿਉਂਕਿ ਆਸ ਸੀਗੀ ਕਿ ਸੀਜ਼ਨ ਚੱਲੂਗਾ, ਪਰ ਉਧਰ ਜੰਗ ਛੇੜ ਲਈ ਸਾਡੇ ਸਰਪੰਚ ਸਾਹਿਬ ਨੇ, ਤੇ ਸਾਰਾ ਕੁਝ ਜਿਹੜਾ ਉਤਲ ਪੁਤਲ ਹੋ ਗਿਆ। ਬਾਕੀ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਇਸ ਦੇ ਬਾਬਤ। ਸਈਦ ਭਾਜੀ, ਟਰੱਕਾਂ ਦੀ ਸਥਿਤੀ ਸਮਝਾਓ। ਅੱਜ ਵੀ ਟਰੱਕ ਲੋਕ ਖਰੀਦ ਰਹੇ ਨੇ, ਤੁਸੀਂ ਵੇਚ ਰਹੇ ਹੋ, ਕੀ ਪੋਜੀਸ਼ਨ ਹੈਗੀ ਹੈ? ਟਰੱਕਿੰਗ ਜੀ ਬਹੁਤ ਸੇਲ ਜਿਹੜੀ ਹੈ ਉਹ ਬਹੁਤ ਬਿਹਤਰ ਹੋ ਗਈ ਹੈ। ਜਿਵੇਂ ਆਪਾਂ ਹੁਣ ਡਿਸਕਸ ਕਰੀਏ ਕਿ ਸਭ ਤੋਂ ਪਹਿਲੇ ਪ੍ਰੋਡਿਊਸ ਦਾ ਜਿਹੜਾ ਸਿਸਟਮ ਉਹ ਸ਼ੁਰੂ ਹੋਣ ਲੱਗਾ। ਆਲਰੇਡੀ ਜਿਹੜਾ ਪ੍ਰਾਈਸ ਆ ਕੈਲੀਫੋਰਨੀਆ ਦੀ ਠੀਕ ਚੱਲਦੀ ਆ, ਹੁਣ ਪ੍ਰੋਡਿਊਸ ਜਦੋਂ ਸ਼ੁਰੂ ਹੋ ਜਾਣਾ ਤੇ ਉਹ ਤੋਂ ਵੀ ਬਿਹਤਰ ਹੋ ਜਾਣੀ ਹੈ। ਦੂਜੀ ਗੱਲ ਹੈ, ਜਿਹੜਾ ਪ੍ਰਾਈਸ ਟਰੱਕਾਂ ਦੀ ਬਹੁਤ ਘੱਟ ਹੋ ਗਈ ਸੀ, ਉਹ ਵੀ ਥੋੜੀ ਜਿਹੀ ਸਟੇਬਲਾਈਜ਼ ਹੋ ਗਈ ਹੈ, ਮਿਡ ਵੈਸਟ ਤੇ ਉੱਤੇ ਜਾਣੀ ਸ਼ੁਰੂ ਹੋ ਗਈ ਆ। ਕੈਲੀਫੋਰਨੀਆ ਯਾਨੀ ਵੈਸਟ ਸਾਈਡ ਤੇ ਵੀ ਆਲਰੇਡੀ ਉਹਦੇ ਪੋਜ਼ਿਟਿਵ ਸਿਗਨਲ ਆਣੇ ਸ਼ੁਰੂ ਹੋ ਗਏ ਨੇ। ਜੇ ਆਪਾਂ ਇੰਡੀਅਨ ਐਪਲਸ ਦੀ ਗੱਲ ਕਰੀਏ, ਇੰਡੀਅਨ ਐਪਲਸ ਤੇ ਕਾਫੀ ਸਮਾਨ ਜਿਹੜਾ ਟਰੱਕ ਵਿਕਣੇ ਸ਼ੁਰੂ ਹੋ ਗਏ ਨੇ, ਪਰ ਵੈਸਟ ਸਾਈਡ ਤੇ ਆਲਰੇਡੀ ਐਕਸ਼ਨ ਸ਼ੁਰੂ ਹੋ ਗਿਆ। ਮਿਡ ਵੈਸਟ ਲੋਕ ਆ ਕੇ ਵੈਸਟ ਤੋਂ ਟਰੱਕ ਲੈ ਕੇ ਜਾ ਰਹੇ ਨੇ। ਹੁਣ ਸਾਡੇ ਕੋਲ ਜਿਹੜੇ ਟਰੱਕ ਵਿਕ ਰਹੇ ਨੇ ਉਹ ਮੋਸਟਲੀ ਕਸਟਮਰ ਜਿਹੜੇ ਨੇ ਉਹ ਕੈਲੀਫੋਰਨੀਆ ਦੇ ਨਹੀਂ ਹੈਗੇ, ਉਹ ਮਿਡ ਵੈਸਟ ਤੋਂ ਜਾਂ ਈਵਨ ਈਸਟ ਤੋਂ ਆ ਕੇ ਟਰੱਕ ਖਰੀਦ ਕੇ ਜਾ ਰਹੇ ਨੇ, ਕਿਉਂਕਿ ਉਧਰ ਆਲਰੇਡੀ ਐਕਟੀਵਿਟੀ ਸ਼ੁਰੂ ਹੋ ਚੁੱਕੀ ਹੈ। ਕੈਲੀਫੋਰਨੀਆ ਥੋੜਾ ਜਿਹਾ ਪਿੱਛੇ ਹੈਗਾ, ਉਹਦੇ ਤੇ ਬਹੁਤ ਸਾਰੀ ਪੋਲੀਟੀਕਲ ਰੀਜ਼ਨ ਵੀ ਹੈਗੀਆਂ, ਉਹਦੇ ਤੇ ਪ੍ਰੋਡਿਊਸ ਹਾਲੀ ਰੈਡੀ ਨਹੀਂ ਹੋਇਆ, ਉਹਦੀ ਰੀਜ਼ਨ ਵੀ ਹੈਗੀ ਆ, ਤੇ ਉਹਦੇ ਬਾਅਦ ਲਾਇਸੈਂਸਿੰਗ ਦੀ ਰੀਜ਼ਨ ਵੀ ਹੈਗੀ। ਪਰ ਐਂਡ ਆਫ ਦਾ ਡੇ ਜਿਹੜਾ ਟਰੱਕ ਵਿਕਣੇ ਸ਼ੁਰੂ ਹੋ ਗਏ ਨੇ, ਪ੍ਰਾਈਸ ਉੱਤੇ ਜਾਣੀ ਸ਼ੁਰੂ ਹੋ ਗਈ ਹੈ। ਜੇ ਤੁਸੀਂ ਸੋਸ਼ਲ ਮੀਡੀਆ ਦੇਖਦੇ ਹੋਣੇ ਤਾਂ ਬਹੁਤ ਸਾਰੇ ਲੋਕ ਪ੍ਰੈਡਿਕਟ ਕਰ ਰਹੇ ਨੇ ਕਿ 2 ਸਾਲ ਦੀ ਜਿਹੜੀ ਡਿਫਿਕਲਟ ਟਾਈਮ ਸੀਗਾ ਟਰੱਕ ਸੇਲ ਦਾ, ਉਹ 2026 ਚ ਜਿਹੜਾ ਉਹ ਸਾਰਾ ਪੋਜ਼ਿਟਿਵ ਵੱਲ ਜਾਣਾ, ਤੇ ਇਹ ਬੈਸਟ ਟਾਈਮ ਹੈਗਾ ਕਿ ਟਰੱਕ ਖਰੀਦ ਲੈਣੇ ਚਾਹੀਦੇ ਨੇ ਜਿਨ੍ਹਾਂ ਨੇ ਸਪੈਸ਼ਲੀ ਓਨਰ ਪਿਟ ਨੂੰ, ਕਿਉਂਕਿ ਜਿਹੜੀ ਬਹੁਤ ਸਾਰੀ ਕੰਪਨੀਆਂ ਨੇ ਉਹ ਕਿਉਂਕਿ ਪਿਛਲੇ 3-4 ਸਾਲ ਤੋਂ ਬਹੁਤ ਜ਼ਿਆਦਾ ਵੋਲੇਟਾਈਲ ਸਿਚੁਏਸ਼ਨ ਸੀਗੀ, ਕੰਪਨੀਆਂ ਜਿਹੜੀਆਂ ਨੇ ਉਹ ਟਰੱਕ ਨਹੀਂ ਪਾਣਾ ਚਾਹ ਰਹੀਆਂ। ਕੰਪਨੀਆਂ ਚਾਹ ਰਹੀਆਂ ਨੇ ਕਿ ਉਹ ਓਨਰ ਆਪਰੇਟਰ ਨੂੰ ਜ਼ਿਆਦਾ ਤੋਂ ਜ਼ਿਆਦਾ ਮਤਲਬ ਉਹਨਾਂ ਨੂੰ ਵਰਤਣ, ਤੇ ਓਨਰ ਆਪਰੇਟਰ ਦੀ ਡਿਮਾਂਡ ਜਿਹੜੀ ਹੈ ਉਹ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ। ਜੇ ਆਪਾਂ ਓਵਰਆਲ ਨਿਊਜ਼ ਵੀ ਦੇਖੀਏ ਤੇ ਜਿਹੜੇ ਓਨਰ ਆਪਰੇਟਰ ਨੇ, ਜਿਵੇਂ ਐਗਜ਼ਾਮਪਲ ਦੇ ਰਿਹਾ ਐਮਾਜ਼ੋਨ ਦੀ ਗੱਲ ਕਰਦੇ ਆ, ਐਮਾਜ਼ੋਨ ਡਿਲੀਵਰੀ ਜਿਹੜੀ ਆ ਉਹਨੇ ਪਿਛਲੇ ਸਾਲ 2025 ਚ USPS ਨੂੰ ਵੀ ਸਰਪਾਸ ਕਰ ਦਿੱਤਾ। 6.7 ਬਿਲੀਅਨ ਪੈਕੇਜ ਉਹਨਾਂ ਨੇ ਡਿਲੀਵਰ ਕੀਤੇ, ਤੇ UPS ਤੇ USPS ਦੋਵੇਂ ਕੰਪਨੀਆਂ ਜਿਹੜੀ ਮੇਨਲੀ ਬੜੀ ਸਟਰੋਂਗ ਕੰਪਨੀਆਂ ਸੀਗੀਆਂ, ਉਹਨਾਂ ਨੇ 8% ਆਪਣਾ ਜਿਹੜਾ ਹੈ ਉਹ ਬਿਜ਼ਨਸ ਨੂੰ ਲੂਜ਼ ਕੀਤਾ ਹੈ। ਤੇ ਮਤਲਬ ਚੀਜ਼ਾਂ ਬਹੁਤ ਚੇਂਜ ਹੋ ਰਹੀਆਂ ਨੇ। Amazon ਜਿਹੜਾ ਹੈ ਉਹ ਬਹੁਤ ਜ਼ਿਆਦਾ ਓਨਰ ਆਪਰੇਟਰ ਨੂੰ ਵਰਤ ਰਿਹਾ ਹੈ,
ਉਹਦੇ 'ਚ ਜਿਹੜੇ ਲੋਡ ਬੋਰਡ, ਜਿਹੜੇ ਐਮਾਜ਼ੋਨ ਦਾ ਲੋਡ ਬੋਰਡ ਹੈ, ਉਹਦੇ 'ਚ ਵੀ ਹੁਣ ਦੇਖੋ FMCSE ਦੀ ਗੱਲ ਕਰੀਏ ਤੇ FMCSE ਜਿਹੜਾ ਹੈ ਉਹ ਸਖਤਾਈ ਕਰ ਰਿਹਾ ਕਿ ਜਿਹੜੇ ਲੋਕੀ DOT ਨੂੰ ਵੇਚਦੇ ਜਾਂ ਖਰੀਦਦੇ ਸੀਗੇ ਜਾਂ FMCSE ਨੰਬਰ ਨੂੰ ਵੇਚਦੇ ਜਾਂ ਖਰੀਦਦੇ ਸੀਗੇ, ਉਹਦੇ 'ਚ ਵੀ ਬਹੁਤ ਜ਼ਿਆਦਾ ਉਹਨਾਂ ਨੇ ਹੁਣ ਕਿਹਾ ਕਿ ਜੀ ਅਸੀਂ ਦੇਖਾਂਗੇ ਕਿ ਜਿਹੜੇ ਜਿਨ੍ਹਾਂ ਦੀ FMCSE ਨੰਬਰ ਜਿਹੜਾ ਹੈ ਉਹ ਚੇਂਜ ਹੋਇਆ ਹੈ ਤੇ ਓਨਰਸ਼ਿਪ ਚੇਂਜ ਹੋਈ ਹੈ, ਤੇ ਉਹਨਾਂ ਨੂੰ ਵੀ ਅਸੀਂ ਦੇਖਾਂਗੇ, ਉਹਨਾਂ ਦੀ ਸੇਫਟੀ ਦੇਖਾਂਗੇ, ਤੇ ਹੋ ਸਕਦਾ ਜੇ ਉਹਨਾਂ ਤੇ ਸਾਨੂੰ ਲੱਗੇ ਕਿ ਚੀਜ਼ਾਂ ਠੀਕ ਨਹੀਂ ਹੈਗੀਆਂ ਤੇ ਅਸੀਂ ਉਹਨਾਂ ਦੀ FMCSE ਨੰਬਰ ਜਿਹੜਾ ਹੈ ਉਹ ਵੀ ਬਲੌਕ ਕਰ ਦਾਂਗੇ। ਜੀ ਜੀ ਬਿਲਕੁਲ ਜੀ, ਇਹ ਸਾਰੀਆਂ ਚੀਜ਼ਾਂ ਹੈਗੀਆਂ। ਤੇ ਸੈਯਦ ਭਾਜੀ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਡੈਫ ਕਲੀਨਿੰਗ ਬਾਰੇ ਸਮਝਾ ਦਿਓ, ਕਿਉਂਕਿ ਵੱਡੀ ਪੱਧਰ ਤੇ ਤੁਹਾਡੀਆਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਨੇ। ਤੁਸੀਂ ਨੋ ਓਪਨ ਬਾਕਸ ਟੈਕਨੋਲੋਜੀ ਨਾਲ ਡੈਫ ਫਿਲਟਰ ਜਿਹੜੇ ਆ ਕਲੀਨ ਕਰ ਰਹੇ ਹੈਗੇ ਹੋ, ਰਿਜ਼ਲਟ ਬਹੁਤ ਸ਼ਾਨਦਾਰ ਹੈਗੇ ਨੇ। ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਸਮਝਾਓ ਤੇ ਫਿਰ ਆਪਾਂ ਸਮਾਪਤੀ ਕਰੀਏ ਜੀ ਇਸ ਪ੍ਰੋਗਰਾਮ ਦੀ। ਦੇਖੋ ਡੈਫ ਸਿਸਟਮ ਜਿਹੜਾ ਹੈਗਾ ਨਾ, ਇੱਕ ਬਹੁਤ ਜ਼ਿਆਦਾ ਇਸ ਤਰ੍ਹਾਂ ਕਹੋ ਕਿ ਅੰਡਰਸਟੈਂਡ ਨਹੀਂ ਕੀਤਾ ਗਿਆ। ਹੁਣ ਲੋਕਾਂ ਨੇ ਇੰਜਨ ਨੂੰ ਅੰਡਰਸਟੈਂਡ ਕਰ ਲਿਆ, ਆਪਣੇ ਲੋਕਾਂ ਨੇ ਟਰਾਂਸਮਿਸ਼ਨ ਨੂੰ ਅੰਡਰਸਟੈਂਡ ਕਰ ਲਿਆ, AC ਸਿਸਟਮ ਨੂੰ ਅੰਡਰਸਟੈਂਡ ਕਰ ਲਿਆ, ਪਰ ਡੈਫ ਸਿਸਟਮ ਨੂੰ ਅੰਡਰਸਟੈਂਡ ਨਹੀਂ ਕੀਤਾ। ਡੈਫ ਸਿਸਟਮ ਵਾਸਤੇ ਲੋਕੀ ਵੇਟ ਕਰਦੇ ਨੇ ਕਿ ਜਦੋਂ ਲਾਈਟ ਆਏਗੀ, ਜਦੋਂ ਟਰੱਕ ਡੀਰੇਟ ਹੋਏਗਾ, ਫਿਰ ਹੀ ਅਸੀਂ ਕੁਝ ਕਰਾਂਗੇ, ਨਹੀਂ ਤਾਂ ਅਸੀਂ ਕੁਝ ਨਹੀਂ ਕਰਾਂਗੇ। ਪਹਿਲੀ ਗੱਲ ਤੇ ਇਹ ਕਿ ਇੰਨਾ ਲੇਟ ਕਰ ਦੇਣਾ ਤੁਹਾਡੇ ਵਾਸਤੇ ਬਹੁਤ ਡੇਂਜਰਸ ਹੋ ਜਾਂਦਾ ਹੈ, ਕਿਉਂਕਿ ਉਹਦੇ ਨਾਲ ਤੁਹਾਡੀ ਇਨਕਮ ਜਿਹੜੀ ਆ ਤੁਹਾਨੂੰ ਪਤਾ ਨਹੀਂ ਲੱਗਦਾ ਘੱਟ ਹੋ ਜਾਂਦੀ ਹੈ। ਉਹਦੀ ਰੀਜ਼ਨ ਇਹ ਹੈ ਕਿ ਜਦੋਂ ਟਰੱਕ ਦਾ ਡੈਫ ਸਿਸਟਮ 50% ਦੇ ਉੱਤੇ ਚੱਲ ਜਾਂਦਾ ਹੈ, ਭਰਿਆ ਹੁੰਦਾ ਐਸ਼ ਤੋਂ, ਤੇ ਨਾਲ ਹੀ ਟਰੱਕ ਜਿਹੜਾ ਹੈ ਨਾ, ਟਰੱਕ ਦੇ ਤੇ ਜ਼ੋਰ ਖਤਮ ਹੋ ਜਾਂਦਾ ਹੈ, ਤੇ ਦੂਜੀ ਗੱਲ ਉਹ ਡੀਜ਼ਲ ਜ਼ਿਆਦਾ ਵਰਤਣਾ ਸ਼ੁਰੂ ਹੋ ਜਾਂਦਾ ਹੈ। ਇਹ ਚੀਜ਼ਾਂ ਜੇ ਆਪਾਂ ਮਾਈਂਡ 'ਚ ਰੱਖੀਏ ਤੇ ਟਰੱਕ ਨੂੰ ਇੰਜਨ ਦੀ ਤਰ੍ਹਾਂ, ਜਿਵੇਂ ਇੰਜਨ ਦੀ ਅਸੀਂ ਲੁੱਕ ਆਫਟਰ ਕਰਦੇ ਹਾਂ, ਮੇਨਟੇਨੈਂਸ ਕਰਦੇ ਹਾਂ, ਟਰਾਂਸਮਿਸ਼ਨ ਦੀ ਲੁੱਕ ਆਫਟਰ ਕਰਦੇ ਆ, ਮੇਨਟੇਨੈਂਸ ਕਰਦੇ ਆ, ਡੈਫ ਦੀ ਵੀ ਮੇਨਟੇਨੈਂਸ ਕਰਾਈ ਚਾਹੀਦੀ। ਹੁਣ USA DPF ਕਲੀਨ ਦੀ ਕਿਸੇ ਵੀ ਲੋਕੇਸ਼ਨ ਤੇ, ਜੇ ਤੁਸੀਂ US ਹੋ, ਕੈਨੇਡਾ ਹੋ, ਜਿਹੜੀ ਲੋਕੇਸ਼ਨ ਤੇ ਹੋ, ਜੇ ਤੁਸੀਂ ਅਪਾਇੰਟਮੈਂਟ ਬਣਾ ਕੇ ਆਓ ਤੇ ਤੁਹਾਡਾ ਅਸੀਂ ਫ੍ਰੀ ਡਾਇਗਨੋਸਟਿਕ ਕਰਕੇ ਦੇਵਾਂਗੇ। ਫ੍ਰੀ ਡਾਇਗਨੋਸਟਿਕ ਦਾ ਮਕਸਦ ਆ ਜਿਹਦੇ ਤੁਸੀਂ $250 ਤੋਂ ਲੈ ਕੇ $500 ਪੇ ਕਰਦੇ ਹੋ ਡਾਇਗਨੋਸਟਿਕ ਕਰਾਉਣ ਦਾ, ਅਸੀਂ ਫ੍ਰੀ ਕਰਕੇ ਦਿੰਦੇ ਹਾਂ। ਉਹਦੇ ਬਾਅਦ ਤੁਹਾਨੂੰ ਅਸੀਂ ਦੱਸਾਂਗੇ ਕਿ ਡੈਫ ਦੀ ਸਿਚੁਏਸ਼ਨ ਕੀ ਹੈ, ਉਹਦਾ ਐਸ਼ ਲੈਵਲ ਕਿੰਨਾ ਹੈਗਾ, ਡੈਫ ਦੇ ਜਿਹੜੇ ਨੌਕ ਸੈਂਸਰ ਕਿੱਦਾਂ ਚੱਲਦੇ। ਉਹਦੇ ਬਾਅਦ ਤੁਸੀਂ ਜੇ DPF ਕਲੀਨ ਕਰਾਉਂਦੇ ਹੋ, ਉਹ ਸਿਰਫ ਅਸੀਂ $995 USD ਜਿਹੜਾ ਹੈਗਾ ਉਹਦੇ 'ਚ ਕਵਰ ਕਰਦੇ ਹਾਂ, ਜਿਹਦੇ 'ਚ ਅਸੀਂ ਕੈਮੀਕਲ ਕਲੀਨਿੰਗ, HHO ਕਲੀਨਿੰਗ, ਜਿਹਦੇ 'ਚ ਅਸੀਂ ਟਿਪ ਟੂ ਟੇਲ ਕਲੀਨਿੰਗ ਕਰਦੇ ਹਾਂ, ਹਾਈਡਰੋਜਨ ਲਾ ਕੇ ਅਸੀਂ ਜਿਹੜਾ ਕੰਬਸਸ਼ਨ ਸਿਸਟਮ ਨੂੰ ਕਲੀਨ ਕਰਦੇ ਹਾਂ, ਉਹਦੇ ਬਾਅਦ ਅਸੀਂ ਹਾਈਡਰੋਜਨ ਲਾ ਕੇ ਟਰਬੋ ਨੂੰ ਤੇ EGR ਨੂੰ ਕਲੀਨ ਕਰਦੇ ਹਾਂ। ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਆਪਣੇ ਭਾਜੀ ਹੈਗੇ ਫੌਂਟੈਨਾ 'ਚ, ਉਹਨਾਂ ਦੇ ਜਿਹੜੇ ਕੋਲ ਮਕੈਨਿਕ ਕੰਮ ਕਰਦਾ, ਉਹਦਾ ਸਮੋਕ ਟੈਸਟ ਪਾਸ ਨਹੀਂ ਹੋ ਰਿਹਾ ਸੀ, ਕਾਰ ਦੀ ਮੈਂ ਗੱਲ ਕਰਦਾ, ਕਾਰ ਦੀ, ਉਹਦਾ ਅਸੀਂ ਹਾਈਡਰੋਜਨ ਲਾਈ 1 ਘੰਟੇ ਵਾਸਤੇ ਤੇ ਉਹਨੇ ਸਮੋਕ ਟੈਸਟ ਪਾਸ ਕਰ ਦਿੱਤਾ। ਯਾਨੀ ਕਹਿਣ ਦਾ ਮਕਸਦ ਹੈ ਹਾਈਡਰੋਜਨ ਜਿਹੜੀ ਆ ਉਹ ਇੰਨੀ ਵਧੀਆ ਚੀਜ਼ ਹੈ। ਤੇ ਉਹਦੇ ਬਾਅਦ ਜਦੋਂ ਆਪਾਂ ਕੈਮੀਕਲ ਟ੍ਰੀਟਮੈਂਟ ਕਰਦੇ ਹਾਂ, ਉਹਦੇ ਨਾਲ ਪੂਰਾ ਡੈਫ ਸਿਸਟਮ ਕਲੀਨ ਹੁੰਦਾ ਹੈ। ਪਹਿਲੀ ਗੱਲ ਮੈਂ ਤੁਹਾਨੂੰ ਇੱਕ ਵਾਰੀ ਪਹਿਲਾਂ ਵੀ ਰਿਪੀਟ ਕਰ ਦਿੰਦਾ, ਪਹਿਲੇ ਵੀ ਕੀਤੀ ਸੀ। ਬਹੁਤ ਸਾਰੇ ਆਪਣੇ ਇਦਾਂ ਦੇ ਮਕੈਨਿਕ ਨੇ ਜਿਨ੍ਹਾਂ ਨੂੰ ਪਤਾ ਨਹੀਂ ਡੈਫ ਸਿਸਟਮ ਦਾ, ਜਿਨ੍ਹਾਂ ਨੂੰ ਪਤਾ ਉਹ ਤੇ ਬਹੁਤ ਮਹਿੰਗੇ ਨੇ, ਉਹਨਾਂ ਨੂੰ ਤਾਂ ਹੈਲ ਹਾਈ ਕਰਨ ਦਾ ਵੀ ਤੁਸੀਂ $1000 ਦੇ ਕੇ ਆਉਂਦੇ, ਮੱਥਾ ਟੇਕਦਾ ਤੁਸੀਂ ਪੈਸੇ ਦੇ ਕੇ ਆਉਂਦੇ, ਜਿਹੜੇ ਵਧੀਆ ਮਕੈਨਿਕ ਨੇ। ਮੋਸਟਲੀ ਮਕੈਨਿਕ ਜਿਹੜੇ ਉਹਨਾਂ ਨੂੰ ਡੈਫ ਦਾ ਨਹੀਂ ਪਤਾ। ਉਹਨਾਂ ਨੂੰ ਕਿਉਂ ਨਹੀਂ ਪਤਾ? ਕਿਉਂਕਿ ਡੈਫ ਦੀ ਪੂਰੀ ਇੱਕ ਅੰਡਰਸਟੈਂਡਿੰਗ ਆ, ਲਰਨਿੰਗ ਆ। ਜਿੰਨੇ ਵੀ ਡੈਫ ਨੇ ਉਹ ਇੱਕ ਦੂਜੇ ਤੋਂ ਡਿਫਰੈਂਟ ਨੇ। ਜਿਹੜਾ ਫਰੇਲਾਈਨਰ ਦਾ ਡੈਫ ਆ ਉਹਨੂੰ ਕਹਿੰਦੇ ਅਸੀਂ 1 ਬਾਕਸ, ਉਹਦੀ ਜਿਹੜੀ ਪ੍ਰੋਸੈਸ ਕੰਪਲੀਟਲੀ ਡਿਫਰੈਂਟ ਆ ਜਿਹੜਾ ਕਮਿੰਸ ਦਾ 1 ਬਾਕਸ ਆ। ਹੁਣ ਜਿਹੜਾ ਇੰਟਰਨੈਸ਼ਨਲ ਦਾ 1 ਬਾਕਸ ਆ, ਜਿਹਨੂੰ 1 ਬਾਕਸ ਨਹੀਂ ਕਹਿੰਦੇ, ਆਫਟਰ ਟ੍ਰੀਟਮੈਂਟ ਸਿਸਟਮ ਕਹਿੰਦੇ ਆ, ਉਹਦੀ ਬਿਲਕੁਲ ਕੰਪਲੀਟਲੀ ਅੰਡਰਸਟੈਂਡਿੰਗ ਡਿਫਰੈਂਟ ਆ। ਉਹਨਾਂ ਦੇ ਸੌਫਟਵੇਅਰ ਵੀ ਡਿਫਰੈਂਟ ਨੇ। ਜੇ ਤੁਹਾਡੇ ਕੋਲ ਪੀਟਰਬਿਲਟ ਆ ਜਾਂ ਕੈਨਵਰਟ ਆ, ਉਹਦਾ ਸੌਫਟਵੇਅਰ ਕੰਪਲੀਟਲੀ ਡਿਫਰੈਂਟ ਆ। ਉਹਦੀ ਜਿਹੜੀ ਅੰਡਰਸਟੈਂਡਿੰਗ, ਉਹਦੇ ਫਿਲਟਰ, ਉਹਦੇ ਹਰ ਚੀਜ਼ ਡਿਫਰੈਂਟ ਹੈ। ਵਾਲਵੋ ਤੇ ਆਏ ਤੇ ਵਾਲਵੋ ਦਾ ਤੁਹਾਨੂੰ ਪਤਾ ਵਰਟੀਕਲ ਫਿਲਟਰ ਪਿਆ ਹੁੰਦਾ, ਉਹਦੀ ਵੀ ਹਰ ਚੀਜ਼ ਡਿਫਰੈਂਟ। ਤੇ ਇਹ ਕਰਕੇ ਜੇ ਆਪਾਂ ਡੈਫ ਕਲੀਨਿੰਗ ਵਾਸਤੇ ਜਾਂਦੇ ਆ ਤੇ ਉਹਦੇ 'ਚ ਪਹਿਲੀ ਗੱਲ ਜਿਹੜਾ ਟੈਕਨੀਸ਼ੀਅਨ ਹੈ ਡੈਫ ਕਲੀਨਿੰਗ ਦਾ, ਉਹਨੂੰ ਹੀ ਤੁਸੀਂ ਚੂਜ਼ ਕਰੋ, ਰਾਈਟ ਪਰਸਨ ਨੂੰ। ਕਿਉਂਕਿ ਡੈਫ ਕਲੀਨਿੰਗ ਦੇ ਵਾਸਤੇ ਬਹੁਤ ਸਾਰੇ ਲੋਕੀ ਕਹਿੰਦੇ ਨੇ ਕਿ ਅਸੀਂ ਟਾਇਰ ਵੀ ਠੀਕ ਕਰਦੇ ਆ, ਨਾਲ ਡੈਫ ਕਲੀਨ ਵੀ ਕਰ ਦਿੰਦੇ ਆ। ਇਹਦਾ ਹੋ ਨਹੀਂ ਸਕਦਾ, ਕਿਉਂਕਿ ਉਹਦੇ 'ਚ ਜਿਹੜੀ ਇਨਵੈਸਟਮੈਂਟ ਹੈ ਡੈਫ ਕਲੀਨਿੰਗ 'ਚ, ਲੈਪਟਾਪ 'ਚ, ਉਹਨਾਂ ਦੇ ਸੌਫਟਵੇਅਰ 'ਚ, ਉਹਦਾ ਕਨੈਕਟਰ 'ਚ, ਉਹ ਆਲਮੋਸਟ ਸਮਝੋ $20,000 ਦਾ ਇਨਵੈਸਟਮੈਂਟ ਆ, ਜਿਹੜੀ ਪੂਰਾ ਲਰਨਿੰਗ ਸਮਝ, ਜਿਹੜਾ ਪੂਰਾ ਲਰਨਿੰਗ ਸਿਸਟਮ ਆ। ਇਸ ਵਾਸਤੇ USA DPF ਕਲੀਨ ਨੇ ਆਪਣੀ ਸਾਰੀ ਲੋਕੇਸ਼ਨਾਂ ਤੇ ਆਪਣਾ AI ਸਿਸਟਮ ਦਿੱਤਾ ਹੈ। ਜਿਹੜਾ AI ਸਿਸਟਮ ਆ ਉਹ ਟੈਕਨੀਸ਼ੀਅਨ ਤੋਂ ਜ਼ਿਆਦਾ ਇੰਟੈਲੀਜੈਂਟ ਆ। ਉਹ ਟੈਕਨੀਸ਼ੀਅਨ ਦੀ ਗੱਲ ਨੂੰ ਨਹੀਂ ਸੁਣਦਾ, ਉਹ ਬੇਸਿਕਲੀ ਸੌਫਟਵੇਅਰ ਨੂੰ ਪਿਕਅਪ ਕਰਦਾ, ਸੌਫਟਵੇਅਰ ਦੀ ਇਨਫੋਰਮੇਸ਼ਨ, ਐਰਰ ਕੋਡ, ਉਹਦੇ ਬਾਅਦ ਜਿਹੜਾ ਉਹਦਾ ਫਾਲਟ ਕੋਡ, ਉਹਦੇ ਬਾਅਦ ਉਹਦੇ ਜਿਹੜੇ ਪੈਰਾਮੀਟਰ ਨੇ,
ਤੇ ਟਰੱਕ ਦੀ ਜਿਹੜੀ ਕੰਡੀਸ਼ਨ ਆ ਉਹਨੂੰ ਸਿਸਟਮ 'ਚ ਪਾਉਂਦਾ ਤੇ AI ਸਿਸਟਮ ਜਿਹੜਾ ਉਹ ਦੱਸਦਾ ਹੈ ਕਿ ਇਹਦੀ ਕਿੰਨੀ ਕ੍ਰਿਟੀਕਲ ਸਿਚੁਏਸ਼ਨ ਹੈ ਜਾਂ ਇਹਦੇ 'ਚ ਕਿਹੜਾ ਹਾਰਡਵੇਅਰ ਜਿਹੜਾ ਉਹ ਫੇਲੀਅਰ ਆ ਤੇ ਕਿਹੜਾ ਜਿਹੜਾ DPF ਕਲੀਨ ਕਰਕੇ ਪ੍ਰੋਸੈਸ ਕਰਾਂਗੇ, ਕਿਹੜਾ ਰੀਜਨ ਲਾਵਾਂਗੇ ਤੇ ਉਹਦੇ ਨਾਲ ਮੈਕਸਿਮਮ ਚਾਂਸਸ ਨੇ ਕਿ ਟਰੱਕ ਨੂੰ ਜਿਹੜਾ DPF ਨੂੰ ਨਾਰਮਲ ਸਟੇਜ ਤੇ ਲਿਆਇਆ ਜਾਵੇ। ਇਹ ਚੀਜ਼ਾਂ ਜਿਹੜੀਆਂ ਸਾਰੀਆਂ USA DPF ਕਲੀਨ ਕਰ ਰਿਹਾ, ਸੇਮ ਪ੍ਰਾਈਸ 995 ਦੇ ਅੰਦਰ, ਕਲੀਨਅਪ ਵੀ, ਡਾਇਗਨੋਸਟਿਕ ਵੀ, ਉਹਦੇ ਬਾਅਦ ਅਸੀਂ ਰਿਪੋਰਟ ਵੀ ਬਣਾ ਕੇ ਦਿੰਦੇ ਆ ਕਿ ਭਈ ਤੁਹਾਡੇ ਟਰੱਕ ਦਾ ਅਸੀਂ ਕਲੀਨਅਪ ਕਰ ਦਿੱਤਾ ਹੈ, ਕਿਆ ਇਹ 100% ਵੈਲਿਡ ਆ ਹਰ ਚੀਜ਼ ਜਾਂ ਇਹਦੇ 'ਚ ਕੋਈ ਚੀਜ਼ ਹੁਣ ਵੀ ਪੈਣੀ ਆ। ਜਿਵੇਂ ਮੈਂ ਤੁਹਾਨੂੰ ਅੱਜ ਦੀ ਗੱਲ ਦੱਸਦਾ, ਸੈਕਰਾਮੈਂਟੋ ਲੋਕੇਸ਼ਨ ਤੇ ਇੱਕ ਭਾਈ ਆਣੇ ਲੱਗੇ ਜਿਹੜੇ ਕਹਿੰਦੇ ਮੈਂ ਡੈਫਟੀ ਕਲੀਨ ਕਰਾਣਾ, ਨਾਲ ਕਹਿੰਦੇ ਯਾਰ ਮੈਂ ਤੁਸੀਂ ਨੌਕ ਸੈਂਸਰ ਵੀ ਪਾ ਦੋਗੇ। ਅਸੀਂ ਪੁੱਛਿਆ ਜੀ ਨੌਕ ਸੈਂਸਰ ਕਿਉਂ ਪਾਣਾ? ਉਹ ਮੈਨੂੰ ਕਿਸੇ ਨੇ ਕਿਹਾ ਜੀ ਨੌਕ ਸੈਂਸਰ ਵੀ ਚੇਂਜ ਕਰ ਦਿਓ ਤੇ ਇੱਕ ਹੋਰ ਸੈਂਸਰ ਵੀ ਚੇਂਜ ਕਰ ਦਿਓ। ਠੀਕ ਹੈ ਜੀ, ਉਹ ਸੈਂਸਰ ਐਵੇਂ ਅਸੀਂ ਚੇਂਜ ਨਹੀਂ ਕਰਦੇ, ਉਹਦੀ ਲੋੜ ਨਹੀਂ ਪੈਂਦੀ ਜੇ ਤੁਸੀਂ DPF ਕਲੀਨ ਕਰਾਉਂਦੇ ਹੋ, ਕਿਉਂਕਿ DPF ਕਲੀਨ ਜਿਹੜਾ USA ਦਾ ਕੈਮੀਕਲ ਦੇ ਨਾਲ ਉਹ DOC, DPF, SCR, ਹੋਜ਼ਸ ਤੇ ਈਵਨ ਸੈਂਸਰ ਵੀ ਕਲੀਨ ਕਰਦਾ ਹੈ। ਤੇ ਆਪਾਂ ਇੱਕ ਵਾਰੀ ਉਹਨੂੰ ਸਿਸਟਮ ਨੂੰ ਕਰ ਲਈਏ, ਜੇ ਉਹਦੇ ਬਾਅਦ ਲੋੜ ਪਈ ਤੇ ਫਿਰ ਤੁਹਾਨੂੰ ਸੈਂਸਰ ਪਾ ਦਾਂਗੇ। ਉਹ ਕਹਿੰਦੇ ਮੈਂ ਆਲਰੇਡੀ ਸੈਂਸਰ ਲਈ ਫਿਰਦਾ। ਮੈਂ ਕਿਹਾ ਭਾਈ ਉਹ ਤੇ ਤੁਹਾਡੀ ਮਰਜ਼ੀ ਆ, ਜੇ ਤੁਸੀਂ ਐਕਸਟਰਾ ਪੈਸੇ ਖਰਚ ਕਰਨੇ ਕਿਸ ਚੀਜ਼ ਤੋਂ ਕਰ ਦੋ, ਨਹੀਂ ਤਾਂ ਤੁਸੀਂ ਸੈਂਸਰ ਵਾਪਸੀ ਕਰ ਸਕਦੇ ਹੋ। ਜੇ ਸੈਂਸਰ ਦਾ ਯੂਜ਼ ਨਹੀਂ ਹੋਇਆ ਤੁਸੀਂ ਵਾਪਸੀ ਕਰ ਦਿਓ। ਇਹੀ ਸੇਮ ਇਨਫੋਰਮੇਸ਼ਨ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸੀ ਸੀ ਸ਼ਾਇਦ, ਕਿ ਆਪਣੇ ਲੋਕਲ ਫਲੀਟ ਨੇ, ਉਹਨਾਂ ਦੇ ਮਕੈਨਿਕ ਨੇ ਕਿਹਾ ਜੀ ਇਹਦਾ 1 ਬਾਕਸ ਹੀ ਚੇਂਜ ਕਰ ਦਿਓ। ਉਹਨੂੰ 1 ਬਾਕਸ ਕੀ ਹੈਗਾ? 1 ਬਾਕਸ ਤਾਂ ਡੱਬਾ ਹੈਗਾ। ਡੱਬੇ ਦੇ ਅੰਦਰ ਕੀ ਖਰਾਬ ਆ? ਫਿਲਟਰ ਖਰਾਬ ਆ, ਸੈਂਸਰ ਖਰਾਬ ਆ, ਹੋਜ਼ ਖਰਾਬ ਆ, SCR ਦਾ ਜਿਹੜਾ ਹੀਟਿੰਗ ਪਲੇਟ ਆ ਉਹ ਖਰਾਬ ਆ, ਡੋਜ਼ਰ ਖਰਾਬ ਆ, ਡੋਜ਼ਰ ਦਾ ਪੰਪ ਖਰਾਬ ਆ, ਕੋਈ ਚੀਜ਼ ਤਾਂ ਦੱਸ ਨਹੀਂ ਜੀ, ਨਹੀਂ ਪੂਰਾ DPF ਸਿਸਟਮ ਹੀ ਚੇਂਜ ਕਰ ਦਿਓ। ਉਹ DPF ਸਿਸਟਮ ਤੇ ਤੁਸੀਂ ਚੇਂਜ ਕਰ ਦੋਗੇ, ਆਪਣੀ 2-3 ਮਹੀਨੇ ਦੀ 2-3 ਦਿਨ ਦੀ ਲੇਬਰ ਬਣਾ ਲੋਗੇ, ਪਰ ਜਿਹੜਾ ਪੈਸੇ ਦੇ ਰਿਹਾ ਵਿਚਾਰਾ ਉਹਨੂੰ ਦੀ ਤੇ ਉਹਦੀ ਤੇ ਸਾਹਮਣੇ ਰੱਖੋ ਨਾ। ਉਹਦੇ ਤੋਂ ਤੁਸੀਂ 6-7-8-10 ਹਜ਼ਾਰ ਡਾਲਰ ਲੈ ਲਿਆ, ਉਹ 6-7-8-10 ਹਜ਼ਾਰ ਡਾਲਰ ਬਣਾਉਣ ਵਾਸਤੇ ਅੱਜ ਦੀ ਤਰੀਕ 'ਚ ਜਿਹੜਾ ਡਰਾਈਵਰਾਂ ਦੀ ਪੇ ਆ, ਜਿਹੜਾ ਸਿਸਟਮ ਡੀਜ਼ਲ ਦੀ ਪ੍ਰਾਈਸ ਆ, ਤੁਹਾਨੂੰ 3 ਮਹੀਨੇ ਲੱਗ ਜਾਂਦੇ ਰਿਕਵਰ ਕਰਦੇ। ਤੇ ਰਸਤੇ 'ਚ ਕਿਤੇ ਟਾਇਰ ਦਾ ਪਟਾਕਾ ਪੈ ਗਿਆ ਤੇ ਉਹ ਵੱਖਰਾ ਕੰਮ ਆ। ਤੇ ਜਿਹੜਾ DPF ਕਲੀਨ ਆ, ਇਹ ਤੁਸੀਂ ਮੇਨਟੇਨੈਂਸ ਆਈਟਮ ਬਣਾ ਕੇ ਚੱਲੋ। ਹਰ ਸਾਲ ਇੱਕ ਵਾਰੀ ਸਾਫ਼ ਕਰਾ ਲਓ, ਜਿਵੇਂ ਤੁਸੀਂ ਟਰੱਕ ਦਾ ਆਇਲ ਚੇਂਜ ਕਰਾਉਂਦੇ ਹੋ, ਜਿਵੇਂ ਟਰਾਂਸਮਿਸ਼ਨ ਦੀ ਮੇਨਟੇਨੈਂਸ ਕਰਦੇ ਹੋ, DPF ਸਿਸਟਮ ਨੂੰ ਮੇਨਟੇਨੈਂਸ ਆਈਟਮ ਬਣਾ ਕੇ ਚੱਲੋ। ਹਾਂ, ਜਦੋਂ ਡੀਰੇਟ ਹੋ ਜਾਂਦਾ ਟਰੱਕ, ਉਹ ਵੀ ਅਸੀਂ ਠੀਕ ਕਰ ਦਿੰਦੇ ਆ, ਪਰ ਦੈਟਸ ਟੂ ਮਚ ਐਕਸਪੈਂਸਿਵ ਜਿਹੜਾ ਕਸਟਮਰ ਦੇ ਵਾਸਤੇ, ਕਿਉਂਕਿ ਉਹ ਵਿਚਾਰਾ ਡੀਰੇਟ ਹੋਣ ਟਰੱਕ ਤੋਂ ਪਹਿਲਾਂ ਟਰੱਕ ਦੇ ਅੰਦਰ ਲਾਈਟਾਂ ਆਉਂਦੀਆਂ ਨੇ ਤੇ ਡੈਫ ਜਿਹੜਾ ਬਹੁਤ ਕੰਜ਼ਿਊਮ ਹੁੰਦਾ ਹੈ ਤੇ ਡੈਫ ਬਾਰ-ਬਾਰ ਰੀਜਨ ਲੱਗਦਾ ਹੈ ਤੇ ਡੀਜ਼ਲ ਦੀ ਜਿਹੜੀ ਕੰਜ਼ੰਪਸ਼ਨ ਉਹ ਵੱਧ ਜਾਂਦੀ ਹੈ ਤੇ ਉਹਦੇ ਬਾਅਦ ਟਰੱਕ ਦੀ ਪਾਵਰ ਖਤਮ ਹੋ ਜਾਂਦੀ ਹੈ। ਉਹ ਸਾਰਾ ਫੇਸ ਕਰਕੇ ਇਸ ਲੈਵਲ ਤੇ ਪਹੁੰਚਦਾ ਹੈ। ਜੇ ਆਪਾਂ ਉਹ ਨਾ ਫੇਸ ਕਰੀਏ, ਸਾਲ 'ਚ ਇੱਕ ਵਾਰੀ ਡੈਫ ਕਲੀਨ ਕਰਾ ਲਈਏ, ਜਿਹੜਾ USA DPF ਕਲੀਨ ਦਾ ਸਿਸਟਮ ਆ, ਉਹਦੇ ਨਾਲ ਸਾਡੀ ਮੇਨਟੇਨੈਂਸ ਵਧੀਆ ਹੋਣੀ ਆ, ਟਰੱਕ ਦੀ ਪਾਵਰ ਪੂਰੀ ਹੋਣੀ ਆ, ਡੀਜ਼ਲ ਦੀ ਬਚਤ ਹੋਣੀ ਆ ਤੇ ਐਵਰੀਬਾਡੀ ਇਜ਼ ਹੈਪੀ। ਜੇ ਉਹਦੇ ਬਾਅਦ ਤੁਸੀਂ ਜੇ ਟਰੱਕ ਨੂੰ ਮਿਲੀਅਨ ਚਲਾਣਾ, 1.5 ਮਿਲੀਅਨ ਚਲਾਣਾ ਜਾਂ 2 ਮਿਲੀਅਨ ਚਲਾਣੇ, ਤੁਸੀਂ ਚਲਾਈ ਰੱਖੋ। ਇੰਜਨ ਦੀ ਲੁੱਕ ਆਫਟਰ ਕਰੋ, ਟਰਾਂਸਮਿਸ਼ਨ ਦੀ ਲੁੱਕ ਆਫਟਰ ਕਰੋ, ਡੈਫ ਦੀ ਲੁੱਕ ਆਫਟਰ ਕਰੋ, ਭਾਵੇਂ ਤੁਸੀਂ ਟਰੱਕ ਨੂੰ 2 ਮਿਲੀਅਨ ਚਲਾ ਲਓ। ਜੀ ਜੀ ਬਿਲਕੁਲ ਜੀ। ਔਰ ਜੇਕਰ ਤੁਸੀਂ ਜਿੰਨੇ ਵੀ ਟਰੱਕ ਵਾਲੇ ਵੀਰ ਦਰਸ਼ਕ ਸਾਨੂੰ ਦੇਖ ਰਹੇ ਨੇ, ਤੁਸੀਂ ਟਰੱਕ ਵਧੀਆ ਖਰੀਦਣਾ ਚਾਹੁੰਦੇ ਹੋ, ਵਾਰੰਟੀ ਦੇ ਨਾਲ ਖਰੀਦਣਾ ਚਾਹੁੰਦੇ ਹੋ, TV ਸਕਰੀਨ ਤੇ ਨੰਬਰ ਦਿੱਤਾ ਜੀ, ਉੱਤੇ ਰਾਬਤਾ ਕਾਇਮ ਕਰ ਸਕਦੇ ਹੋ। ਔਰ ਜੇਕਰ ਤੁਹਾਡਾ ਡੈਫ ਫਿਲਟਰ ਭਰਿਆ ਹੋਇਆ, ਕਲੀਨ ਕਰਨਾ ਚਾਹੁੰਦੇ ਹੋ, $995 ਦੇ ਵਿੱਚ ਡਾਇਗਨੋਸਟ ਵੀ ਕਰਕੇ ਦੇਣਗੇ, ਡੈਫ ਫਿਲਟਰ ਵੀ ਕਲੀਨ ਕਰਨਗੇ ਔਰ ਨਾਲ 1 ਮਹੀਨੇ ਦੀ ਵਾਰੰਟੀ ਵੀ ਦੇ ਰਹੇ ਨੇ USA DPF ਕਲੀਨਿਕ ਵਾਲੇ। ਤਾਂ ਉਹ ਵੀ ਨੰਬਰ ਜਿਹੜਾ ਦਿੱਤਾ ਹੋਇਆ ਉੱਤੇ ਵੀ ਸੰਪਰਕ ਕਰ ਸਕਦੇ ਹੋ। ਸੈਯਦ ਭਾਜੀ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਇਹ ਵਿਚਾਰਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ। ਧੰਨਵਾਦ ਤੁਹਾਡਾ। ਥੈਂਕ ਯੂ ਜੀ। ਸਭ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਤੇ ਅਸਲਾਮ ਵਾਲੇਕੁਮ ਜੀ।